ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਬਾਬਤ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 4 ਤਰੀਕ ਆ ਤੇ ਦਿਨ ਜਿਹੜਾ ਮੰਗਲਵਾਰ ਆ, ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇੱਕ ਜੱਜ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਬਲੌਕ ਕਰ ਦਿੱਤਾ, ਇੰਜੰਕਸ਼ਨ ਬਲੌਕ ਕੀਤਾ ਹੈ ਕਿ ਉਹ ਸੋਸ਼ਲ ਮੀਡੀਆ ਫਰਮਸ ਦੇ ਨਾਲ ਵਰਕ ਕਰਨ ਤੋਂ, ਉਹਨਾਂ ਦੇ ਨਾਲ ਕੰਮ ਕਰਨ ਤੋਂ। ਇਹਦਾ ਜਿਹੜਾ ਮੇਨ ਰੀਜ਼ਨ ਆ ਉਹ ਇਹ ਹੈਗਾ ਪ੍ਰੋਟੈਕਟਡ ਸਪੀਚ ਦੇ ਲਈ। ਜੱਜ ਨੇ ਅੱਜ ਜਿਹੜਾ ਡਿਸੀਜਨ ਦਿੱਤਾ ਹੈਗਾ ਆ ਵੀ ਬਹੁਤ ਸਾਰੀਆਂ ਫੈਡਰਲ ਏਜੰਸੀਜ਼ ਤੇ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਫੀਸ਼ੀਅਲਸ ਆ ਉਹ ਸੋਸ਼ਲ ਮੀਡੀਆ ਕੰਪਨੀ ਦੇ ਨਾਲ ਨਹੀਂ ਕੰਮ ਕਰ ਸਕਦੇ ਅਬਾਊਟ ਪ੍ਰੋਟੈਕਟਡ ਸਪੀਚ। ਇਹ ਡਿਸੀਜਨ ਇੱਕ ਤਰ੍ਹਾਂ ਨਾਲ ਕਹਿੰਦੇ ਬਲੋ ਟੂ ਸੈਂਸਰਸ਼ਿਪ ਹੈਗਾ ਆ। ਇੱਕ ਵਨ ਆਫ ਦਾ ਰਿਪਬਲਿਕਨ ਆਫੀਸ਼ੀਅਲਸ ਇਸ ਲਾਸੂਟ ਦੇ ਵਿੱਚ ਇਨਵੋਲਵ ਸੀਗਾ। US ਡਿਸਟ੍ਰਿਕਟ ਜੱਜ ਟੈਰੀ ਡੌਟੀ ਜੋ ਲੁਜ਼ੀਆਨਾ ਦੇ ਆ, ਉਹਨਾਂ ਨੇ ਇਹ ਇੰਜੰਕਸ਼ਨ ਨੂੰ ਗ੍ਰਾਂਟ ਕੀਤਾ ਹੈ ਇਨ ਰਿਸਪੌਂਸ ਟੂ 2022 ਦਾ ਜਿਹੜਾ ਲਾਸੂਟ ਆ। ਇਹ ਫਾਰਮਰ ਅਟਾਰਨੀ ਜਨਰਲ ਲੁਜ਼ੀਆਨਾ ਦੇ ਤੇ ਮਿਜ਼ੌਰੀ ਦੇ ਉਹ ਲੈ ਕੇ ਆਏ ਸੀ। ਇਹ ਲਾਸੂਟ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੀ ਫੈਡਰਲ ਗਵਰਨਮੈਂਟ ਆ ਇਹ ਓਵਰਸਟੈਪ ਕਰ ਰਹੀ ਆ ਕਨਵਿੰਸ ਕਰਨ ਦੇ ਵਿੱਚ ਸੋਸ਼ਲ ਮੀਡੀਆ ਕੰਪਨੀਜ਼ ਨੂੰ ਤੇ ਹੋਰ ਪੋਸਟਿੰਗ ਦੇ ਲਈ, ਖਾਸ ਕਰਕੇ ਜੋ ਵੈਕਸੀਨ ਨੂੰ ਨਹੀਂ ਪਸੰਦ ਕਰਦੇ ਸੀ, ਵੈਕਸੀਨ ਲਾਉਣ ਤੋਂ ਲੋਕ ਹੈਸੀਟੈਂਟ ਸੀਗੇ, ਉਹਨਾਂ ਨੂੰ ਇਹ ਪ੍ਰਮੋਟ ਕਰ ਰਹੀ ਸੀ COVID-19 ਪੈਂਡੈਮਿਕ ਦੇ ਦੌਰਾਨ। ਕਈ ਲੋਕ ਤਾਂ ਨਹੀਂ ਚਾਹੁੰਦੇ ਸੀ ਪਰ ਇਹ ਸੋਸ਼ਲ ਮੀਡੀਆ ਨੂੰ ਪੁਸ਼ ਕਰ ਰਿਹਾ ਸੀ ਵੀ ਨਹੀਂ, ਲੋਕਾਂ ਨੂੰ ਪੁਸ਼ ਕਰੋ ਵੀ ਹਾਂ ਜਿਹੜੇ ਟੀਕੇ ਆ ਉਹ ਲੱਗਣੇ ਚਾਹੀਦੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਇੱਕ ਜੱਜ ਨੇ ਇਹ ਜਿਹੜਾ ਇੰਜੰਕਸ਼ਨ ਆਰਡਰ ਆ ਉਹ ਜਾਰੀ ਕੀਤਾ ਹੈਗਾ ਜੀ। ਇੱਕ ਪਾਸੇ ਅਮਰੀਕਾ ਦੇ ਲੋਕ ਜਿੰਨੇ ਵੀ ਅਮਰੀਕੀ ਨੇ ਉਹ ਜਾਂ ਹੋਰ ਭਾਈਚਾਰਿਆਂ ਦੇ ਲੋਕ ਨੇ ਉਹ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਡੁੱਬੇ ਹੋਏ ਨੇ ਤੇ ਦੂਜੇ ਪਾਸੇ ਜਿਹੜੇ ਇਹਨਾਂ ਜਸ਼ਨਾਂ ਦੇ ਦਰਮਿਆਨ ਜਿਹੜੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਨੇ, ਗੋਲੀਆਂ ਚੱਲਣ ਦੀਆਂ ਜਾਂ ਬੰਦੂਕਧਾਰੀਆਂ ਵੱਲੋਂ ਜਿਹੜੀਆਂ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਤਾਂ ਕੁਝ ਥਾਵਾਂ ਤੇ ਇਹਨਾਂ ਵਾਰਦਾਤਾਂ ਨੇ ਜਿਹੜੇ ਜਸ਼ਨ ਨੇ ਉਹਨਾਂ ਨੂੰ ਮਾਤਮ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਜਾਂ ਇਹ ਜਸ਼ਨ ਫਿੱਕੇ ਪੈ ਗਏ ਨੇ। ਹੁਣ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਵਿੱਚ ਗਨ ਕਲਚਰ ਉੱਤੇ ਇੱਕ ਵੱਡੀ ਬਹਿਸ ਛਿੜੀ ਹੈ। ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਸ਼ੱਕ ਆਜ਼ਾਦੀ ਦੇ ਜਸ਼ਨ ਮਨਾਉਣ, ਇਹ ਉਹਨਾਂ ਦਾ ਮੁੱਢਲਾ ਹੱਕ ਹੈ ਤੇ ਉਹ ਮਨਾ ਵੀ ਸਕਦੇ ਨੇ, ਪਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਫਿਲਾਡੈਲਫੀਆ, ਬਾਲਟੀਮੋਰ ਤੇ ਫੋਰਟ ਵਰਥ ਦੇ ਵਿੱਚ ਘਟਨਾਵਾਂ ਵਾਪਰੀਆਂ 4 ਜੁਲਾਈ ਦੇ ਜਸ਼ਨਾਂ ਦੇ ਦਰਮਿਆਨ, ਤਾਂ ਇਹਨਾਂ ਘਟਨਾਵਾਂ ਨੇ ਸਾਰੇ ਰਾਸ਼ਟਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹਨਾਂ ਘਟਨਾਵਾਂ ਦਾ ਜ਼ਿਕਰ ਕਰਦੇ ਉਹਨਾਂ ਨੇ ਕਿਹਾ ਕਿ ਸਮਾਂ ਆ ਗਿਆ ਕਿ ਅਸੀਂ ਇੱਕ ਵਾਰ ਫਿਰ ਤੋਂ ਗਨ ਵਾਇਲੈਂਸ ਦੇ ਉੱਤੇ ਗੌਰ ਕਰਗੇ, ਇਹਦੇ ਉੱਤੇ ਚਰਚਾ ਕਰਗੇ ਤੇ ਇਹਦੇ ਵਿੱਚ ਜਿਹੜੇ ਲੋੜੀਂਦੇ ਸੁਧਾਰ ਆ ਉਹਨਾਂ ਨੂੰ ਕਰਨ ਦੇ ਲਈ ਯਤਨਸ਼ੀਲ ਹੋਈਏ। ਉਹਨਾਂ ਨੇ ਕਿਹਾ ਕਿ ਜਿਹੜੇ ਲੋਕ, ਜਿਹੜੇ ਪਰਿਵਾਰ ਇਹਨਾਂ ਜਸ਼ਨਾਂ ਦੇ ਦੌਰ ਦੇ ਵਿੱਚੋਂ, ਮਾਤਮ ਦੇ ਵਿੱਚੋਂ ਲੰਘ ਰਹੇ ਨੇ, ਮੇਰੀ ਸੰਵੇਦਨਾ ਤੇ ਹਮਦਰਦੀ ਉਹਨਾਂ ਦੇ ਨਾਲ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਮਰੀਕੀ ਕਾਂਗਰਸ ਦੇ ਵਿੱਚ ਜਿਹੜੇ ਰਿਪਬਲਿਕਨ ਮੈਂਬਰ ਨੇ ਉਹ ਵੀ ਜਿਹੜੇ ਜਾਂ ਮੇਰੇ ਡੈਮੋਕ੍ਰੇਟ ਸਾਥੀ ਨੇ ਤਾਂ ਉਹ ਰਿਪਬਲਿਕਨ ਸੰਸਦ ਮੈਂਬਰਾਂ ਦੇ ਨਾਲ ਇਹਨਾਂ ਸੁਧਾਰਾਂ ਨੂੰ ਲੈ ਕੇ, ਬੰਦੂਕ ਸੁਧਾਰਾਂ ਨੂੰ ਲੈ ਕੇ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰਨ। ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਤੇ ਗੌਰ ਕਰਾਂਗੇ ਕਿ ਜਿਹੜੇ ਹਥਿਆਰ ਨੇ ਜਾਂ ਉੱਚ ਸਮਰੱਥਾ ਵਾਲੇ ਮੈਗਜ਼ੀਨ ਨੇ ਉਹਨਾਂ ਤੇ ਪਾਬੰਦੀ ਕਿਵੇਂ ਲਾਈ ਜਾਵੇ, ਬੰਦੂਕਾਂ ਦੀ ਸੁਰੱਖਿਅਤ ਸਟੋਰੇਜ ਨੂੰ ਯਕੀਨੀ ਕਿਵੇਂ ਬਣਾਇਆ ਜਾਵੇ, ਜਿਹੜੀਆਂ ਬੰਦੂਕ ਨਿਰਮਾਤਾਵਾਂ ਕੰਪਨੀਆਂ ਨੇ
ਉਹਨਾਂ ਦੀ ਜ਼ਿੰਮੇਵਾਰੀ ਤੋਂ ਛੋਟ ਨੂੰ ਖਤਮ ਕਿਵੇਂ ਕਰੀਏ, ਜਾਂਚ ਕਿਵੇਂ ਕਰੀਏ ਕਿ ਕੌਣ ਲਾਇਸੈਂਸ ਲੈ ਸਕਦਾ ਤੇ ਕਿਹੜਾ ਬੰਦਾ ਹਥਿਆਰ ਨਹੀਂ ਲੈ ਸਕਦਾ। ਉਹਨਾਂ ਨੇ ਕਿਹਾ ਕਿ ਇਹਦੇ ਸਮੇਤ ਕਈ ਹੋਰ ਅਹਿਮ ਪਹਿਲੂ ਨੇ ਜਿਨ੍ਹਾਂ ਨੂੰ ਵਿਚਾਰਨਾ ਹੁਣ ਸਾਡੇ ਲਈ ਜ਼ਰੂਰੀ ਬਣ ਗਿਆ। ਸੋ ਬਾਈਡਨ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਅਪੀਲਾਂ ਜਿਹੜੀਆਂ ਕਰ ਚੁੱਕੇ ਆ ਤੇ ਇੱਕ ਵਾਰ ਫਿਰ ਤੋਂ ਗਨ ਵਾਇਲੈਂਸ ਉੱਤੇ ਅਮਰੀਕਾ ਦੇ ਵਿੱਚ ਚਰਚਾ ਹੈ। ਦੱਸਦੇ ਚੱਲੀਏ ਕਿ ਅਮਰੀਕੀ ਜਿਹੜਾ ਕਨਸਟੀਟਿਊਸ਼ਨ ਆ ਉਹ ਇਸ ਗੱਲ ਦੀ ਰਾਈਟ ਦਿੰਦਾ ਹੈ ਕਿ ਉਹ ਇਸ ਗੱਲ ਦੀ ਫਰੀਡਮ ਦਿੰਦਾ ਹੈ ਕਿ ਤੁਸੀਂ ਆਪਣੇ ਕੋਲ ਜਿਹੜਾ ਹਥਿਆਰ ਹੈ ਉਹ ਰੱਖ ਸਕਦੇ ਹੋ। ਸੋ ਇੱਕ ਵਾਰੀ ਫਿਰ ਤੋਂ ਜਿਹੜੀ ਅਮਰੀਕਾ ਦੇ ਵਿੱਚ ਗਨ ਵਾਇਲੈਂਸ ਤੇ ਜਿਹੜੀ ਚਰਚਾ ਹੁੰਦੀ ਹੈ ਉਹ ਛਿੜ ਗਈ ਹੈ। ਤੇ ਦੱਸਦੇ ਚੱਲੀਏ ਕਿ ਅਮਰੀਕਾ ਦੇ ਵਿੱਚ 4 ਜੁਲਾਈ ਦੇ ਜਸ਼ਨਾਂ ਦੇ ਵਿੱਚ ਹੀ ਜਿਹੜਾ ਫੋਰਟ ਵਰਥ ਹੈ, ਟੈਕਸਸ ਹੈ, ਫਿਲਾਡੈਲਫੀਆ, ਇੱਥੇ ਜਿਹੜੀ ਗੋਲੀਬਾਰੀ ਦੀਆਂ ਵਾਰਦਾਤਾਂ ਵਾਪਰੀਆਂ, ਇਹਨਾਂ ਦੇ ਵਿੱਚ 3 ਲੋਕ ਮਾਰੇ ਗਏ ਨੇ, 5 ਜਣਿਆਂ ਦੀ ਮੌਤ ਹੋਈ ਹੈ। ਫਿਲਾਡੈਲਫੀਆ ਦੇ ਵਿੱਚ ਤਾਂ ਬਾਲਟੀਮੋਰ ਤੇ ਮੈਰੀਲੈਂਡ ਦੇ ਵਿੱਚ ਇੱਕ ਆਊਟਡੋਰ ਜਿਹੜੀ ਹੈ ਉਹ ਸ਼ੂਟਿੰਗ ਦੀ ਵਾਰਦਾਤ ਵਾਪਰੀ ਹੈ ਤੇ ਇੱਥੇ 2 ਲੋਕਾਂ ਦੀ ਮੌਤ ਹੋ ਗਈ ਸੀ। 28 ਜਣੇ ਜ਼ਖਮੀ ਦੱਸੇ ਗਏ ਸੀ, ਜਿਨ੍ਹਾਂ ਦੇ ਵਿੱਚੋਂ ਅੱਧੇ ਬੱਚੇ ਸੀਗੇ। ਗਨ ਵਾਇਲੈਂਸ ਆਰਕਾਈਵ ਜਿਹੜਾ ਉਹਨੇ ਜਿਹੜੇ ਡਾਟਾ ਇਕੱਠਾ ਕੀਤਾ, ਜਿਹੜਾ ਆંકੜੇ ਇਕੱਤਰ ਕੀਤੇ ਨੇ, ਉਹਨਾਂ ਦੇ ਮੁਤਾਬਕ ਸਾਲ 2023 ਦੇ ਵਿੱਚ ਹੁਣ ਤੱਕ ਅਮਰੀਕਾ ਦੇ ਵਿੱਚ 340 ਤੋਂ ਵੱਧ ਥਾਵਾਂ ਤੇ ਜਿਹੜੀ ਹੈ ਮਾਸ ਸ਼ੂਟਿੰਗ ਦੀਆਂ ਵਾਰਦਾਤਾਂ ਜਿਹੜੀਆਂ ਨੇ ਵਾਪਰ ਚੁੱਕੀਆਂ ਨੇ। ਸੋ ਪਤਾ ਲੱਗਿਆ ਕਿ ਜਿਹਦੇ ਵਿੱਚ ਸ਼ੂਟਰ ਨੂੰ ਛੱਡ ਕੇ ਘੱਟੋ ਘੱਟ 4 ਲੋਕਾਂ ਦੇ ਗੋਲੀ ਵੱਜੀ। 340 ਘਟਨਾਵਾਂ ਐਸੀਆਂ ਜਿਹੜੀਆਂ ਨੇ ਉਹ ਗਨ ਵਾਇਲੈਂਸ ਆਰਕਾਈਵ ਨੇ ਇਕੱਠੀਆਂ ਕੀਤੀਆਂ ਨੇ ਤੇ ਹੁਣ ਇਹਨਾਂ ਘਟਨਾਵਾਂ ਨੇ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਵਿੱਚ ਗਨ ਵਾਇਲੈਂਸ ਤੇ ਚਰਚਾ ਛੇੜੀ ਹੈ। ਸੋ ਹੁਣ ਬਾਈਡਨ ਨੇ ਇਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਸ਼ਨ ਵੀ ਮਨਾਓ ਤੇ ਆਪਣੀ ਆਜ਼ਾਦੀ ਦਾ ਨਿੱਘ ਵੀ ਮਾਣੋ ਤੇ ਜਿਹੜੀ ਹਥਿਆਰਾਂ ਦੀ ਆਜ਼ਾਦੀ ਉਹ ਵੀ ਜਾਇਜ਼ ਹੈ, ਪਰ ਹਿੰਸਾ ਜਿਹੜੀ ਆ ਉਹਨੂੰ ਬਰਦਾਸ਼ਤ ਕਰਨਾ ਤੇ ਇਹੋ ਜਿਹੇ ਕਤਲੇਆਮ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਜੀ, ਪਿਛਲੇ ਐਤਵਾਰ ਵਾਈਟ ਹਾਊਸ ਦਾ ਉਹ ਹਿੱਸਾ ਜੋ ਆ ਉਸ ਨੂੰ ਬੰਦ ਕਰਨਾ ਪਿਆ ਜਿੱਥੇ ਲੋਕ ਆਮ ਵਿਜ਼ਿਟ ਕਰਨ ਚਲੇ ਜਾਂਦੇ ਆ, ਕਿਉਂਕਿ ਉੱਥੋਂ ਕਹਿੰਦੇ ਵੀ ਵਾਈਟ ਪਾਊਡਰ ਮਿਲਿਆ ਸੀ। ਵੈਸਟ ਵਿੰਗ ਦਾ ਜੋ ਏਰੀਆ ਹੈਗਾ, ਸੀਕ੍ਰੇਟ ਸਰਵਿਸ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ ਵੀ ਵਾਈਟ ਹਾਊਸ ਟੈਂਪਰੇਰੀਲੀ ਕਲੋਜ਼ ਕੀਤਾ ਗਿਆ ਉਹਨਾਂ ਮੈਂਬਰਸ ਦੇ ਲਈ, ਖਾਸ ਕਰਕੇ ਲਾ ਇਨਫੋਰਸਮੈਂਟ ਦੇ ਲਈ, ਕਿਉਂਕਿ ਉਹ ਇਨਵੈਸਟੀਗੇਟ ਉਸ ਨੂੰ ਕਰ ਰਹੇ ਆ ਤੇ ਨਾਲ ਦੀ ਨਾਲ ਡਿਸਟ੍ਰਿਕਟ ਆਫ ਕੋਲੰਬੀਆ ਦੀ ਜੋ ਫਾਇਰ ਡਿਪਾਰਟਮੈਂਟ ਉਹ ਉਹਨਾਂ ਦੀ ਹੈਲਪ ਕਰ ਰਹੀ ਸੀ। ਜੋ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਇਮੀਡੀਏਟਲੀ ਦੇਖਿਆ ਵੀ ਇਹ ਜੋ ਵਾਈਟ ਪਾਊਡਰ ਸੀ ਨਾਨ ਹੈਜ਼ਰਡਸ ਸੀ ਤੇ ਇਹ ਪਤਾ ਚੱਲਿਆ ਵੀ ਇਹ ਕੋਕੀਨ ਸੀ। ਜੈਲੋ ਬਾਰ ਇਹ ਇੱਕ ਤਰ੍ਹਾਂ ਨਾਲ ਕੋਕੀਨ ਆ ਜਿਹਦੇ ਵਿੱਚ ਹਾਈਡਰੋਕਲੋਰਾਈਡ ਹੁੰਦਾ ਆ। ਸੋ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਤਾਂ ਹੈ ਨਹੀਂ ਸੀ ਉਸ ਏਰੀਏ ਦੇ ਵਿੱਚ, ਪਰ ਉੱਥੇ ਜਿਹੜਾ ਇਹ ਕੋਕੇਨ ਵਾਲਾ ਪਾਊਡਰ ਆ ਕਿਸ ਤਰ੍ਹਾਂ ਪਹੁੰਚਿਆ ਇਹ ਇੱਕ ਬੜੀ ਹੈਰਾਨੀ ਦੀ ਗੱਲ ਬਣੀ ਹੋਈ ਹੈਗੀ ਆ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਮਿਸ਼ੀਗਨ ਤੋਂ ਹੈ। ਮਿਸ਼ੀਗਨ ਦੇ ਵਿੱਚ ਇੱਕ ਘਰ ਦੇ ਵਿੱਚ ਪਟਾਕਿਆਂ ਤੋਂ ਅੱਗ ਲੱਗ ਗਈ ਤੇ ਇਸ ਅੱਗ ਲੱਗਣ ਕਰਕੇ ਇੱਕ ਔਰਤ ਦੀ ਜਿਹੜੀ ਹੈ ਮੌਤ ਹੋ ਗਈ ਤੇ 9 ਜਣੇ ਗੰਭੀਰ ਰੂਪ ਦੇ ਵਿੱਚ ਜਿਹੜੇ ਉਹਨੂੰ ਜ਼ਖਮੀ ਦੱਸੇ ਗਏ ਆ। ਪੁਲਿਸ ਨੇ ਇਹ ਗੱਲ ਦੀ ਜਿਹੜੀ ਜਾਣਕਾਰੀ ਦਿੱਤੀ ਹੈ ਓਟਵਾ ਕਾਉਂਟੀ ਸ਼ੈਰਿਫ ਦੇ ਡਿਪਟੀਜ਼ ਵੱਲੋਂ ਕਿ 10 ਜਿਹੜੇ ਇੰਡੀਵਿਜੂਅਲ ਨੇ ਉਹ ਇਸ ਘਟਨਾ ਦੇ ਵਿੱਚ, ਇਸ ਧਮਾਕੇ ਦੇ ਵਿੱਚ ਜ਼ਖਮੀ ਹੋਏ ਸਨ ਤੇ 43 ਸਾਲਾ ਹਾਲੈਂਡ ਜਿਹੜੀ ਆ ਉਹ ਔਰਤ ਜਿਹੜੀ ਆ ਉਹ ਇਸ ਦੇ ਘਟਨਾ ਦੇ ਵਿੱਚ ਪਟਾਕਿਆਂ ਦੇ ਜਿਹੜਾ ਧਮਾਕਾ ਹੋਇਆ ਸੀਗਾ ਉਹਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਈ ਸੀਗੀ ਤੇ ਉਹ ਜਦੋਂ ਮੌਕੇ ਤੇ ਅਥਾਰਟੀਜ਼ ਪਹੁੰਚਦੀਆਂ ਨੇ, ਖਾਸ ਕਰਕੇ ਸ਼ੈਰਿਫ ਦੇ ਡਿਪਟੀਜ਼ ਪਹੁੰਚਦੇ ਨੇ ਤਾਂ ਉੱਥੋਂ ਉਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਈ ਸੀ। ਜਦੋਂ ਉਹਨੂੰ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਉਹ ਕੋਈ ਵੀ ਰਿਸਪੌਂਸ ਜਿਹੜੀ ਉਹਦੀ ਬਾਡੀ ਨਹੀਂ ਸੀ ਦੇ ਰਹੀ ਤਾਂ ਉਹਨੂੰ ਮੌਕੇ ਤੇ ਕੁਝ ਮਿੰਟਾਂ ਬਾਅਦ ਮੌਕੇ ਤੇ ਜਿਹੜਾ ਡੈਡ ਆ ਉਹ ਡਿਕਲੇਅਰ ਕਰ ਦਿੱਤਾ ਗਿਆ। ਬਾਕੀ 9 ਜਣਿਆਂ ਨੂੰ ਇੱਕ ਲੋਕਲ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਜਿੱਥੇ ਜਿਹੜਾ ਉਹਨਾਂ ਦੇ ਵਿੱਚੋਂ 7 ਜਣਿਆਂ ਦੀ ਜਿਹੜੀ ਹਾਲਤ ਆ ਉਹ ਖਤਰੇ ਤੋਂ ਬਾਹਰ ਆ ਤੇ 2 ਜਣਿਆਂ ਦਾ ਹਲੇ ਇਲਾਜ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ 10,000 ਜਿਹੜੇ ਇਸ ਵੇਲੇ ਫਾਇਰ ਵਰਕਸ ਰਿਲੇਟਡ ਇੰਜਰੀਜ਼ ਜਿਹੜੀਆਂ ਰਿਪੋਰਟ ਹੋਈਆਂ ਨੇ ਤੇ 10,000 ਲੋਕ ਜਿਹੜੇ ਨੇ ਅਮਰੀਕਾ ਭਰ ਦੇ ਵਿੱਚ ਐਮਰਜੈਂਸੀ ਰੂਮਸ ਦੇ ਵਿੱਚ ਪਏ ਨੇ ਤੇ ਤਕਰੀਬਨ 11 ਫਾਇਰ ਵਰਕਸ ਰਿਲੇਟਡ ਡੈਥਸ ਜਿਹੜੀਆਂ ਨੇ ਉਹ ਰਿਪੋਰਟ ਹੋ ਚੁੱਕੀਆਂ ਨੇ। ਇਹ ਡਾਟਾ ਜਿਹੜਾ ਇਹ US ਕੰਜ਼ਿਊਮਰ ਪ੍ਰੋਡਕਟ ਸੇਫਟੀ ਕਮਿਸ਼ਨ ਦਾ ਡਾਟਾ ਜਿਹੜਾ ਉਹ ਹੈਗਾ। ਸੋ ਇਹਦੇ ਵਿੱਚ ਅਗਲੀ ਖਬਰ ਵੱਲ ਚੱਲੀਏ ਤੇ ਇਹ ਜੋ ਖਬਰ ਆ ਰਹੀ ਹੈਗੀ ਆ ਲੇਵਾਈ ਸਟੇਡੀਅਮ ਤੋਂ। ਲੇਵਾਈ ਸਟੇਡੀਅਮ ਦੇ ਵਿੱਚ ਇੱਕ ਮੈਚ ਚੱਲ ਰਿਹਾ ਸੀ। ਮੈਕਸੀਕੋ ਦੀ ਸੌਕਰ ਫੈਡਰੇਸ਼ਨ ਵੱਲੋਂ ਇਹ ਸਟੇਟਮੈਂਟ ਆਈ। ਮੈਕਸੀਕੋ ਤੇ ਨਾਲ ਦੀ ਨਾਲ ਕਤਰ, ਇਹ ਦੋਨੋਂ ਟੀਮਾਂ ਮੈਚ ਖੇਲ ਰਹੀਆਂ ਸੀ ਜਦੋਂ ਉੱਥੇ ਲੜਾਈ ਸ਼ੁਰੂ ਹੋ ਗਈ ਤੇ ਇਹ ਸਟੈਬਿੰਗ ਵੀ ਹੋਈ ਆ। ਇਹ ਲੇਵਾਈ ਦਾ ਜੋ ਸਟੇਡੀਅਮ ਆ ਉਹਦੇ ਵਿੱਚ ਇੱਕ ਬੰਦੇ ਦੇ ਚਾਕੂ ਮਾਰਿਆ ਗਿਆ ਤੇ ਮੈਕਸੀਕੋ ਦੀ ਜਿਹੜੀ ਸੌਕਰ ਫੈਡਰੇਸ਼ਨ ਆ ਉਹਨਾਂ ਨੇ ਇਸ ਨੂੰ ਕੰਡੈਮ ਕੀਤਾ ਹੈ ਵੀ ਬਹੁਤ ਹੀ
ਮਾੜੀ ਗੱਲ ਹੈ, ਕਿਉਂਕਿ ਲੋਕ ਤਾਂ ਮੈਚ ਦੇਖਣ ਗਏ ਹੁੰਦੇ ਆ ਤੇ ਉੱਥੇ ਫਿਰ ਜਦੋਂ ਲੜਾਈ ਝਗੜਾ ਹੋਵੇ, ਕਿਸੇ ਦੇ ਚਾਕੂ ਵੱਜੇ, ਇਹ ਮਾੜੀ ਗੱਲ ਹੈਗੀ ਆ। ਸੰਤਾ ਕਲੈਰਾ ਜੋ ਸਿਟੀ ਦੀ ਪੁਲਿਸ ਆ, ਉਹਨਾਂ ਨੇ ਇੱਕ ਸਸਪੈਕਟ ਨੂੰ ਆਇਡੈਂਟੀਫਾਈ ਕਰ ਲਿਆ ਤੇ ਜੋ ਪਰਸਨ ਆਫ ਇੰਟਰਸਟ ਹੈਗਾ ਉਹਦੇ ਸੰਬੰਧ ਦੇ ਵਿੱਚ ਲੋਕਾਂ ਤੋਂ ਹੈਲਪ ਮੰਗ ਰਿਹਾ ਹੈ। ਕਹਿੰਦੇ 25 ਤੋਂ 35 ਸਾਲ ਦੀ ਏਜ ਗਰੁੱਪ ਦਾ ਇਹ ਬੰਦਾ ਆ, ਜੋ ਡਾਰਕ ਕਲਰਡ ਹੇਅਰ ਆ, ਉਹਦੇ ਉੱਤੇ ਥਿਨ ਮੁੱਛੇ, ਉਹਦੀਆਂ ਛੋਟੀਆਂ ਮੁੱਛਾਂ ਆ ਤੇ ਲਾਸਟ ਟਾਈਮ ਜਦੋਂ ਉਹਨੂੰ ਦੇਖਿਆ ਗਿਆ ਸੀ ਤੇ ਉਹ ਮੈਕਸੀਕੋ ਦੀ ਜਰਸੀ ਜੋ ਗ੍ਰੀਨ ਕਲਰ ਦੀ ਆ ਉਹ ਉਸਨੇ ਪਾਈ ਹੋਈ ਸੀਗੀ। ਤੇ ਇਸ ਦੀ ਹੁਣ ਜਿਹੜੀ ਆ ਭਾਲ ਜਾਰੀ ਆ, ਲੱਭ ਰਹੇ ਹੈਗੇ ਆ। ਮੈਕਸੀਕੋ ਦੀ ਨੈਸ਼ਨਲ ਟੀਮ ਜੋ ਆ ਸੌਕਰ ਦੀ, ਉਹ 1 ਦੇ ਮੁਕਾਬਲੇ 0 ਦੇ ਨਾਲ ਕਤਰ ਤੋਂ ਹਾਰ ਗਈ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਜਿਹੜਾ ਅਦਾਲਤ ਨੇ ਬਰੀ ਕਰ ਦਿੱਤਾ, ਜਿਹਦੇ ਵਿੱਚ ਉਹਦੇ ਤੇ ਦੋਸ਼ ਲੱਗੇ ਸਨ ਕਿ ਉਹਨੇ ਇੱਕ ਬੰਦੇ ਨੂੰ ਗੋਲੀ ਮਾਰੀ ਹੈ। ਅਸਲ ਦੇ ਵਿੱਚ ਜਦੋਂ ਇਹ ਕੇਸ ਚੱਲ ਰਿਹਾ ਸੀ ਤਾਂ ਡਿਸਟ੍ਰਿਕਟ ਅਟਾਰਨੀ ਬਰੁਕ ਜੈਨਕਿੰਸ ਜਿਹੜੇ ਨੇ, ਉਹਨਾਂ ਨੇ ਇਸ ਕੇਸ ਦੀ ਬਹਿਸ ਦੇ ਦੌਰਾਨ ਇਹ ਗੱਲ ਕਹੀ ਕਿ ਜਿਹੜਾ ਕੈਨਥ ਚਾਹ ਇਹ ਲੱਗਦਾ ਨਹੀਂ ਗਾ ਕਿ ਸੀਨ ਮੂਰ ਨੂੰ ਇਹਨੇ ਜਿਹੜਾ ਗੋਲੀ ਮਾਰੀ ਹੈ, ਕਿਉਂਕਿ ਜਾਂਚ ਦੇ ਵਿੱਚ ਜਾਂ ਜੋ ਪੁਲਿਸ ਰਿਪੋਰਟ ਹੋਈ ਹੈ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਕੈਨਥ ਚਾਹ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਸੀਨ ਮੂਰ ਨੇ ਉਹਦੇ ਤੇ ਹਮਲਾ ਕਰ ਦਿੱਤਾ ਸੀਗਾ। ਤੇ ਇਹਦੇ ਜਿਹੜਾ ਬੋਡੀ ਕੈਮ ਆ ਉਹਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਸੀਨ ਮੂਰ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਤੇ ਕੈਨਥ ਚਾਹ ਨੇ ਉਹਨੂੰ ਰੋਕਿਆ ਵੀ ਸੀ, ਪਰ ਬਾਅਦ ਦੇ ਵਿੱਚ ਕੈਨਥ ਚਾਹ ਨੂੰ ਉਹਦੇ ਤੇ ਗੋਲੀ ਚਲਾਉਣੀ ਪਈ, ਜਿਹਦੇ ਵਿੱਚ ਸੀਨ ਮੂਰ ਦੀ ਜਿਹੜੀ ਹੈ ਮੌਤ ਹੋ ਗਈ। ਦੂਜੇ ਪਾਸੇ ਜਿਹੜਾ ਸੀਨ ਮੂਰ ਦਾ ਪਰਿਵਾਰ ਹੈ, ਉਹਨੇ ਕਿਹਾ ਕਿ ਉਹ ਮਾਨਸਿਕ ਸਿਹਤ ਸੰਕਟ ਦੇ ਵਿਚਕਾਰ ਸੀਗਾ, ਯਾਨੀ ਕਿ ਮਾਨਸਿਕ ਤੌਰ ਤੇ ਸਮਰੱਥ ਨਹੀਂ ਸੀਗਾ ਤੇ ਇਸੇ ਕਰਕੇ ਸੀਨ ਮੂਰ ਨੂੰ ਜਿਹੜੀ ਹੈ ਗੋਲੀ ਨਹੀਂ ਸੀ ਮਾਰਨੀ ਚਾਹੀਦੀ। ਇੱਥੇ ਇਹ ਜ਼ਿਕਰ ਕਰਦੇ ਚੱਲੀਏ ਕਿ ਸੈਨ ਫਰਾਂਸਿਸਕੋ ਪੁਲਿਸ ਅਧਿਕਾਰੀਆਂ ਦੇ ਖਿਲਾਫ ਇਹ ਪਹਿਲਾ ਮਾਮਲਾ ਨਹੀਂ ਹੈ ਜਿਹਨੂੰ ਜੈਨਕਿੰਸ ਨੇ ਛੱਡ ਦਿੱਤਾ ਹੋਵੇ। ਫਰਵਰੀ ਮਹੀਨੇ ਦੀ ਗੱਲ ਹੈ ਜਦੋਂ ਕੀਟਾ ਓਨੇਲ ਦੇ ਪਰਿਵਾਰ ਨੇ ਜਿਹੜਾ ਉਹ ਇਤਰਾਜ਼ ਕੀਤਾ ਸੀਗਾ, ਜਿਹਦੇ ਵਿੱਚ ਇੱਕ ਅਫਸਰ ਉੱਤੇ ਦੋਸ਼ ਲੱਗੇ ਸਨ ਕਿ ਇਹਨੇ ਇੱਕ ਕਾਰ ਜੈਕਿੰਗ ਦਾ ਜਿਹੜਾ ਸ਼ੱਕੀ ਹੈ ਉਹਨੂੰ ਗੋਲੀ ਮਾਰੀ ਤੇ ਉਹਦੇ ਵਿੱਚ ਉਹਦੀ ਮੌਤ ਹੋ ਗਈ ਸੀ। ਮਈ 2017 ਦੀ ਘਟਨਾ, ਜਦੋਂ ਜਮੈਕਾ ਹੈਂਪਟਨ ਨੂੰ ਗੋਲੀ ਮਾਰਨ ਵਾਲੇ ਇੱਕ ਅਧਿਕਾਰੀ ਦੇ ਖਿਲਾਫ ਜਿਹੜਾ ਕੇਸ ਆ ਉਹ ਖਾਰਜ ਕਰ ਦਿੱਤਾ ਸੀਗਾ। ਤੇ ਇਹ ਕੇਸ ਵੀ ਦੱਸਿਆ ਜਾਂਦਾ ਕਿ ਜਿਹੜੇ ਜੈਨਿਕਸ ਨੇ, ਜ਼ਿਲ੍ਹਾ ਅਟਾਰਨੀ ਸੈਨ ਫਰਾਂਸਿਸਕੋ ਦੇ ਵਿੱਚ ਬਰੂਕ ਜੈਨਕਿੰਸ, ਉਹਨਾਂ ਨੇ ਇਹ ਕੇਸ ਖਾਰਜ ਕੀਤਾ ਸੀ ਤੇ ਦੂਜੀ ਵਾਰੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਕੇਸ ਜਿਹੜਾ ਇਹ ਖਾਰਜ ਕੀਤਾ। ਹਾਲਾਂਕਿ ਜਿਹੜਾ ਮੂਰ ਦਾ ਪਰਿਵਾਰ ਆ ਉਹ ਇਸ ਤੋਂ ਸੰਤੁਸ਼ਟੀ ਨਹੀਂ ਪ੍ਰਗਟਾ ਰਿਹਾ, ਪਰ ਅਦਾਲਤ ਦਾ ਕਹਿਣਾ ਇਹ ਹੈ ਕਿ ਕਿਤੇ ਵੀ ਇਹ ਨਹੀਂ ਲੱਗਦਾ ਕਿ ਜਿਹੜਾ ਕੈਨਥ ਚਾਹ ਉਹਦੀ ਇਹ ਇੰਟੈਂਸ਼ਨ ਸੀਗੀ ਕਿ ਉਹਨੇ ਗੋਲੀ ਮਾਰਨੀ ਹੈ। ਜਦੋਂ ਤੇ ਹਮਲਾ ਹੋ ਗਿਆ ਤਾਂ ਉਹਨੂੰ ਬਚਾਅ ਦੇ ਵਿੱਚ ਗੋਲੀ ਚਲਾਉਣੀ ਪਈ, ਜਿਹਦੇ ਵਿੱਚ ਸੀਨ ਮੂਰ ਹੈ ਜਿਹੜਾ ਉਹ ਥਾਂਏ ਮਾਰਿਆ ਗਿਆ ਸੀ। ਅਗਲੀ ਖਬਰ ਸੈਨ ਬਰਨਾਰਡੀਨੋ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਜਗ੍ਹਾ ਅੱਗ ਲੱਗ ਗਈ ਜਿਹਦੇ ਨਾਲ 35 ਏਕੜ ਆਲਰੇਡੀ ਸੜ ਕੇ ਸੁਆਹ ਹੋ ਗਿਆ ਤੇ ਰਾਉਂਡ ਆਫ ਫਾਇਰ ਦੇ ਮੁਤਾਬਕ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ 11:50 ਤੇ ਅੱਜ ਸਵੇਰੇ ਰੈਟਲ ਸਨੇਕ ਜੋ ਕੈਨੀਅਨ ਈਸਟ ਆਫ ਹਿਸਪੈਰੀਆ ਆ ਤੇ ਸਾਊਥ ਆਫ ਐਪਲਵਿਲ ਆ, ਉੱਥੇ ਅੱਗ ਲੱਗੀ ਤੇ ਬਹੁਤ ਦੂਰ ਦੂਰ ਤੱਕ ਧੂਆਂ ਦੇਖਿਆ ਗਿਆ। ਇਹ ਟਵਿੱਟਰ ਦੇ ਉੱਤੇ ਉਹਦੀਆਂ ਫੋਟੋਆਂ ਵੀ ਪਾਈਆਂ ਗਈਆਂ। 1:15 ਤੇ ਜੋ ਫਾਇਰ ਸੀ ਉਹ 5 ਏਕੜ ਤੋਂ ਵੱਧ ਕੇ 15 ਏਕੜ ਤੇ ਫਿਰ 35 ਏਕੜ ਤੱਕ ਚਲੀ ਗਈ। ਹਜੇ ਤੱਕ ਉਹ ਜੋ ਅੱਗ ਆ ਉਹਦੇ ਉੱਤੇ ਕੰਟਰੋਲ ਨਹੀਂ ਕੀਤਾ ਜਾ ਸਕਿਆ, ਪਰ ਕਿਸੇ ਤਰ੍ਹਾਂ ਦਾ ਕੋਈ ਮਾਲੀ ਜਾਂ ਜਾਨੀ ਨੁਕਸਾਨ ਦੀ ਉੱਥੋਂ ਨਹੀਂ ਡਰ ਹੈਗਾ, ਕਿਉਂਕਿ ਉਹ ਟੋਟਲੀ ਜਿੱਦਾਂ ਰਿਮੋਟ ਏਰੀਆ 'ਚ ਲੱਗੀ ਆ, ਕੱਲੀਆਂ ਪਹਾੜੀਆਂ ਹੀ ਆ, ਉੱਥੇ ਕੋਈ ਘਰ ਵਗੈਰਾ ਨਹੀਂ ਹੈਗੇ। ਇਸੇ ਤਰ੍ਹਾਂ ਜੇ ਸਦਰਨ ਕੈਲੀਫੋਰਨੀਆ ਦੀ ਖਬਰ ਨਾਲ ਦੀ ਨਾਲ ਸਾਂਝੀ ਕਰਦੀ ਜਾਈਏ, ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਬਹੁਤ ਸਾਰੀਆਂ ਕਾਉਂਟੀਜ਼ ਦੇ ਵਿੱਚ ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਵੱਲੋਂ। ਉਹਨਾਂ ਨੇ ਕਿਹਾ ਵੀ ਇਹ ਐਡਵਾਈਜ਼ਰੀ ਇਸ ਕਰਕੇ ਜਾਰੀ ਕੀਤੀ ਗਈ ਹੈ, ਬਹੁਤ ਸਾਰੇ ਲੋਕ ਅੱਜ ਸ਼ਾਮ ਨੂੰ ਪਟਾਕੇ ਚਲਾਉਣਗੇ ਲੀਗਲੀ ਜਾਂ ਇਲੀਗਲੀ, ਤੇ ਜਿਹਦੇ ਨਾਲ ਜੋ ਧੂਆਂ ਆ ਉਹ ਬਹੁਤ ਜ਼ਿਆਦਾ ਹੋਊਗਾ। ਲਾਸ ਐਂਜਲਸ, ਔਰੇਂਜ ਰਿਵਰਸਾਈਡ ਤੇ ਸੈਨ ਬਰਨਾਰਡੀਨੋ ਕਾਉਂਟੀ, ਇਹਨਾਂ ਸਾਰਿਆਂ ਦੇ ਵਿੱਚ ਜੋ 에ਅਰ ਕੁਆਲਿਟੀ ਆ ਉਹਦੀ ਕੰਡੀਸ਼ਨ ਬੜੀ ਮਾੜੀ ਹੋਊਗੀ, ਪੂਅਰ ਹੋਊਗੀ ਫਾਇਰ ਵਰਕਸ ਕਰਕੇ। ਸੋ ਇੱਕ ਤਾਂ ਇਹ ਲੋਕਾਂ ਨੂੰ ਕਿਹਾ ਗਿਆ ਹੈ ਵੀ ਇਲੀਗਲ ਪਟਾਕੇ ਨਹੀਂ ਚਲਾਉਣੇ ਚਾਹੀਦੇ ਹੈਗੇ, ਪਰ ਜਿਹੜੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਰੈਸਪੀਰੇਟਰੀ ਜੋ ਪ੍ਰੋਬਲਮ ਹੈਗੀ ਆ ਹੈਲਥ ਦੇ ਉੱਤੇ ਉਹ ਅਫੈਕਟ ਕਰ ਸਕਦੀ ਆ, ਚਾਹੇ ਉਹ ਹਾਰਟ ਅਟੈਕ ਹੋਵੇ ਜਾਂ ਆਸਥਮਾ ਨੂੰ ਲੈ ਕੇ, ਲੰਗ ਫੰਕਸ਼ਨ ਨੂੰ ਲੈ ਕੇ, ਕਫਿੰਗ
ਸੋ ਉਹਨਾਂ ਲੋਕਾਂ ਨੂੰ ਇਨਸਾਈਡ ਹੀ ਰਹਿਣਾ ਚਾਹੀਦਾ ਹੈਗਾ। ਆਪਣੇ ਹੈਲਥ ਰਿਸਕ ਨੂੰ ਘੱਟ ਕਰਨ ਦੇ ਲਈ, ਇਹ ਜੋ ਪੂਅਰ ਕੁਆਲਿਟੀ ਹੋਣੀ ਆ ਉਹਨਾਂ ਤੋਂ ਬਚਣ ਦੇ ਲਈ ਆਪਣੇ ਆਪ ਨੂੰ ਬਚਾਓ, ਇਨਡੋਰ ਰਹੋ, ਵਿੰਡੋਜ਼ ਤੇ ਡੋਰ ਕਲੋਜ਼ ਕਰਕੇ ਰੱਖੋ, ਕੋਈ ਤਕੜੀ ਐਕਸਰਸਾਈਜ਼ ਨਾ ਕਰੋ ਫਿਜ਼ੀਕਲ, ਤੇ 에ਅਰ ਕੰਡੀਸ਼ਨ ਜਿਹੜੇ ਆ ਉਹਨਾਂ ਨੂੰ ਜੇ ਤੁਸੀਂ ਰਨ ਕਰਨਾ ਤੇ ਜਾਂ ਪਿਊਰੀਫਾਇਰਸ ਨੂੰ ਮੇਕ ਸ਼ੋਰ ਕਰੋ ਭਈ ਉਹਨਾਂ ਦੇ ਜਿਹੜੇ ਸਾਰਾ ਕੁਝ ਉਹ ਚੇਂਜ ਹੋਇਆ, ਉਹ ਫਿਲਟਰਸ ਵਗੈਰਾ। ਵੁੱਡ ਨੂੰ ਕਿਸੇ ਤਰ੍ਹਾਂ ਫਾਇਰ ਪਲੇਸ ਦੇ ਵਿੱਚ ਜਾਂ ਫਾਇਰ ਪੇਟਸ ਦੇ ਵਿੱਚ ਨਾ ਬਰਨ ਕਰੋ, ਨਾ ਉੱਥੇ ਅੱਗ ਲਾਓ। ਕਈ ਵਾਰ ਕੁੱਕ ਕਰਨ ਦੇ ਲਈ ਆਪਾਂ ਬਾਹਰ ਲਾਣੇ ਹੈਗੇ ਆ, ਤੇ ਇਨਡੋਰ 에ਅਰ ਪੋਲੂਸ਼ਨਸ ਜੋ ਆ ਉਹਨਾਂ ਨੂੰ ਯੂਜ਼ ਕਰੋ, ਕੈਂਡਲਸ ਵਗੈਰਾ ਉਹਨਾਂ ਨੂੰ ਘੱਟ ਵਰਤੋ। ਸੋ ਇਹ ਜਿਹੜੀਆਂ ਸਾਰੀਆਂ ਹਦਾਇਤਾਂ ਆ ਇਹ ਸਦਰਨ ਕੈਲੀਫੋਰਨੀਆ ਦਾ ਸਾਊਥ ਕੋਸਟ 에ਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਆ ਉਹਨਾਂ ਨੇ ਜਾਰੀ ਕੀਤੀਆਂ ਹੈਗੀਆਂ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਤਾਜ਼ਾ ਖਬਰ ਇਹ ਆ ਰਹੀ ਹੈ ਕਿ ਇੱਕ ਬੰਦਾ ਜਿਹੜਾ ਉਹ ਗੋਲੀ ਚੱਲਣ ਦੀ ਵਾਰਦਾਤ ਦੇ ਵਿੱਚ ਮਾਰਿਆ ਗਿਆ ਤੇ ਜਿਹੜੇ 2 ਜਾਣੇ ਨੇ ਉਹ ਇਸ ਵਾਰਦਾਤ ਦੇ ਵਿੱਚ ਜ਼ਖਮੀ ਦੱਸੇ ਗਏ ਨੇ। ਪੁਲਿਸ ਨੇ ਦੱਸਿਆ ਕਿ ਇੱਕ ਸ਼ੂਟਿੰਗ ਦੀ ਵਾਰਦਾਤ ਜਿਹੜੀ ਆ ਵਾਪਰ ਗਈ ਹੈ ਤੇ ਇਹ ਵਾਰਦਾਤ ਜਿਹੜੀ ਆ ਉਹ 49ਵੇਂ ਐਵੀਨਿਊ ਤੇ ਫਰੈਂਕਲਿਨ ਬੁਲੇਵਾਰਡ ਦੇ ਲਾਗੇ ਛਾਗੇ ਵਾਪਰੀ ਹੈ ਤੇ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਸ਼ੱਕੀ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀ ਹੈ ਤੇ ਹਲੇ ਇਹ ਨਹੀਂ ਪਤਾ ਲੱਗਿਆ ਕਿ ਜਿਹੜੀ ਗੋਲੀ ਚਲਾਈ ਗਈ ਹੈ ਉਹ ਲੁੱਟ ਦੇ ਇਰਾਦੇ ਨਾਲ ਚਲਾਈ ਗਈ ਹੈ ਜਾਂ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਸੀ ਪਹਿਲਾਂ ਤੋਂ। ਪਰ ਇੰਨਾ ਜ਼ਰੂਰ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਇੱਕ ਬੰਦਾ ਉਹ ਗੋਲੀਬਾਰੀ ਦੀ ਇਸ ਵਾਰਦਾਤ ਦੇ ਵਿੱਚ ਮਾਰਿਆ ਗਿਆ। ਜੀ ਅਗਲੀ ਖਬਰ ਆ ਜੋ ਟੁਲੈਰੀ ਕਾਉਂਟੀ ਵਾਲਾ ਏਰੀਆ ਆ, ਉੱਥੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਵੀ ਲੋਕਾਂ ਨੂੰ ਇਸ ਏਰੀਏ ਦੇ ਵਿੱਚ ਖਾਸ ਕਰਕੇ ਉਹ ਪਾਣੀ ਥੱਲੇ ਡੁੱਬਿਆ ਦੁਆਰਾ ਕੀ ਮੁੜ ਕੇ ਜੋ ਟੁਲੇਰੀ ਲੇਕ ਆ ਉਹ ਰਿਵਾਈਵ ਹੋਈ ਹੈਗੀ ਆ। ਮਿਸੀਸਿਪੀ ਰਿਵਰ ਤੋਂ ਬਾਅਦ, ਮਿਸੀਸਿਪੀ ਲੇਕ ਤੋਂ ਬਾਅਦ ਇਹ ਸਭ ਤੋਂ ਵੱਡੀ ਲੇਕ ਹੈਗੀ ਆ ਤੇ ਹਜੇ ਵੀ ਲੋਕ ਬਹੁਤ ਸਾਰੇ ਸੜਕਾਂ ਦੇ ਵਿੱਚ ਕਾਰਾਂ ਸਮੇਤ ਚਲੇ ਜਾਂਦੇ ਆ ਤੇ ਜੋ ਜਾਨੀ ਨੁਕਸਾਨ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੈਗਾ। ਪਾਣੀ ਠੰਡਾ ਬਹੁਤ ਹੈ ਤੇ ਸਨੋ ਪਿਘਲ ਬਹੁਤ ਰਹੀ ਹੈਗੀ ਆ ਤੇ ਉਹਦੇ ਨਾਲ ਹੋਰ ਪਾਣੀ ਉੱਥੇ ਵੱਧ ਰਿਹਾ ਹੈਗਾ। ਹਜ਼ਾਰਾਂ ਹੀ ਏਕੜ ਕਪਾਹ ਦੇ, ਟਮਾਟੋ ਦੇ, ਪਿਸਟੈਚੀਓ ਫੀਲਡ, ਵਰਕਰਸ ਦੇ ਘਰ, ਸੜਕਾਂ, ਸਾਰਾ ਕੁਝ ਇਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ। ਪੁਲਿਸ ਨੇ ਵੱਖ-ਵੱਖ ਜਗ੍ਹਾ ਤੇ ਬੈਰੀਕੇਡਸ ਤਾਂ ਲਾਏ ਹੋਏ ਆ ਪਰ ਫਿਰ ਵੀ ਲੋਕ ਕਈ ਵਾਰੀ ਜਿਹੜਾ ਝਮਕਾ ਦੇ ਕੇ ਪੁਲਿਸ ਨੂੰ ਚਲੇ ਜਾਂਦੇ ਆ ਵੀ ਮੈਂ ਆਪਣੇ ਘਰੋਂ ਸਮਾਨ ਚੱਕਣ ਜਾਣਾ। ਸੋ ਸੈਂਟਰਲ ਵੈਲੀ ਦੇ ਕੈਲੀਫੋਰਨੀਆ ਦਾ ਐਗਰੀਕਲਚਰ ਜੋ ਹਰਟਲੈਂਡ ਆ, ਇੰਨੇ ਸਾਲਾਂ ਤੋਂ ਇੱਥੇ ਡਰਾਊਟ ਸੀ, ਉੱਥੇ ਜੋ ਇਹ ਕੁਝ ਵਾਪਰਿਆ ਆ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਇਹ ਲੇਕ 100 ਸਾਲ ਬਾਅਦ ਦੁਆਰਾ ਕੀ ਰਿਪਰਾਈ ਜਿਹੜੀ ਆ ਰੀਅਪੀਅਰ ਹੋ ਜਾਊਗੀ। ਹਜ਼ਾਰਾਂ ਹੀ ਏਕੜ ਇਸ ਲੇਕ ਦੇ ਵਿੱਚ ਡੁੱਬ ਗਏ ਹੈਗੇ ਆ। ਇਹ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਹੋਇਆ, ਲੋਕਾਂ ਦੇ ਘਰ ਬਹੁਤ ਜ਼ਿਆਦਾ ਡੁੱਬੇ ਪਏ ਹੈਗੇ ਆ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਜੋ ਲੇਕਸ ਹੈਗੀਆਂ ਉਹਨਾਂ ਦੇ ਸੰਬੰਧ ਵੀ ਵੱਖ-ਵੱਖ ਜੋ ਏਜੰਸੀਜ਼ ਆ ਉਹਨਾਂ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਚਾਹੇ ਉਹ ਫਾਲਸਮ ਲੇਕ ਆ, ਚਾਹੇ ਉਹ ਔਰੋਵਿਲ ਲੇਕ ਆ ਜਾਂ ਫ੍ਰਿਜ਼ਨੋਵਾਲ ਲੇਕਸ ਹੈਗੀਆਂ, ਉਹਨਾਂ ਲੇਕਸ 'ਚ ਜੇ ਜਾਣਾ ਆ ਤੇ ਧਿਆਨ ਨਾਲ ਜਾਓ। ਆਪਣੇ ਜਿਹੜੇ ਤੁਹਾਡੇ ਸੇਫਟੀ ਜਿੰਨੇ ਵੀ ਹੁੰਦੇ ਆ ਉਹ ਸਾਰਾ ਇਕਵਿਪਮੈਂਟ ਕੋਲ ਹੋਣਾ ਚਾਹੀਦਾ ਹੈਗਾ। ਕਈ ਵਾਰ ਆਪਾਂ ਲੇਕ ਦੇ ਵਿੱਚ ਚਲ ਜਾਂਦੇ ਆ ਤੇ ਸਾਨੂੰ ਤਰਨਾ ਆਉਂਦਾ ਨਹੀਂ ਹੈ ਤੇ ਅਨਫੋਰਚੂਨੇਟ ਉੱਥੇ ਕੋਈ ਨਾ ਕੋਈ ਇਨਸੀਡੈਂਟ ਵਾਪਰ ਜਾਂਦੀ ਆ ਕਿਉਂਕਿ ਜਿਹੜੇ ਇੱਥੇ ਦੇ ਲੋਕ ਆ ਉਹ ਉਹਨਾਂ ਨੂੰ ਛੋਟੇ ਹੁੰਦਿਆਂ ਤੋਂ ਬੱਚਿਆਂ ਨੂੰ ਤੈਰਨਾ ਸਿਖਾਉਂਦੇ ਆ। ਆਪਾਂ ਜੋ ਖਾਸ ਕਰਕੇ ਇੰਡੀਆ ਤੋਂ ਆਏ ਆ ਜਾਂ ਹੋਰ ਮੁਲਕਾਂ ਤੋਂ ਵੀ ਆਏ ਆ, ਕਈਆਂ ਨੂੰ ਤੈਰਨਾ ਨਹੀਂ ਆਉਂਦਾ ਹੈਗਾ ਜਾਂ ਤੈਰਨਾ ਨਹੀਂ ਸਿੱਖਿਆ ਹੁੰਦਾ ਹੈਗਾ ਤੇ ਸੋ ਪਲੀਜ਼ ਮੇਕ ਸ਼ੋਰ ਕਰੋ ਜੇ ਕੋਈ ਵੀ ਜਾਂਦਾ ਹੈਗਾ ਆ ਘੁੰਮਣ ਫਿਰਨ ਲੇਕ ਤੇ ਇੱਕ ਤਾਂ ਬਚਾਅ ਕਰੋ ਤੇ ਜਾਣਾ ਵੀ ਆ ਤੇ ਆਪਣਾ ਪੂਰਾ ਤੁਹਾਡਾ ਜਿਹੜਾ ਸੇਫਟੀ ਇਕਵਿਪਮੈਂਟ ਆ ਉਹ ਪੂਰੀ ਤਰ੍ਹਾਂ ਤੁਹਾਡੇ ਕੋਲ ਹੋਣਾ ਚਾਹੀਦਾ। ਕਿਸੇ ਨੂੰ ਵੀ ਲੇਕ ਦੇ ਵਿੱਚ ਬੋਟ ਦੇ ਰਾਹੀਂ ਐਂਟਰ ਨਾ ਕਰਨ ਦਿਓ। ਜੀ। ਹਰਜੋਤ ਸਿੰਘ ਜੀ, ਆਪਣਾ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦਾ ਸਮਾਂ ਜੀ ਸੋ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਬੰਦ ਆ, ਸਾਰਿਆਂ ਨੂੰ ਪਤਾ ਹੀ ਆ, 4th of July ਆ ਤੇ ਦੂਸਰੇ ਨੰਬਰ ਦੇ ਉੱਤੇ ਜੋ ਕਰੰਸੀ ਆ ਸੋ ਉਹ ਵੀ ਅੱਜ ਇਹੀ ਕਹਿੰਦੇ ਆ ਪ੍ਰਵੀਨ ਜੀ ਆਪਾਂ ਜਿੰਨੇ ਸਾਡੇ ਸਰੋਤੇ ਆ 4th July ਆ, ਕੋਈ ਪਟਾਕੇ ਵਗੈਰਾ ਦੇਖੋ, ਅੱਜ ਕਿਸੇ ਨੂੰ ਪੈਸੇ ਨਾ ਭੇਜਿਓ, ਅੱਜ ਬਚਾ ਲਓ ਆਪਣੇ ਤੇ ਖਰਚ ਲਿਓ। ਸੋ ਅੱਜ ਆਪਾਂ ਕਰੰਸੀ ਵਾਲੇ ਰੇਟ ਨਹੀਂ ਦੱਸਦੇ। ਸੋ ਇੱਕ ਵਾਰੀ ਫੇਰ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਜਿਹੜੇ USA ਦੇ ਬਹੁਤ ਜਗ੍ਹਾ ਦੇ ਉੱਤੇ ਅੱਜ ਫਾਇਰ ਵਰਕਸ ਹੋਣੇ ਆ। ਜੇ ਤੁਸੀਂ ਜਿੱਥੇ ਵੀ ਹੋਣੇ ਉੱਥੇ ਜਾ ਕੇ ਦੇਖਿਓ, ਜਿਹੜੇ ਸ਼ਹਿਰ 'ਚ ਹੋਣੇ ਆ ਆਪਣੇ ਲਾਗੇ ਸ਼ਹਿਰ 'ਚ ਜਾ ਕੇ ਦੇਖ ਸਕਦੇ ਆ।
ਆਪਾਂ ਵੀ ਪੰਜਾਬੀ ਰੇਡੀਓ ਯੂਐਸਏ ਤੇ ਤੁਹਾਨੂੰ ਕੋਸ਼ਿਸ਼ ਕਰਾਂਗੇ ਬੇ ਏਰੀਏ ਦੇ ਵਿੱਚ ਸਿਟੀ ਆਫ ਮਿਲਪੀਟਸ ਦੇ ਵਿੱਚ ਜਿਹੜੇ ਫਾਇਰ ਵਰਕਸ ਦਾ ਬਹੁਤ ਵਧੀਆ ਸ਼ੋਅ ਹੁੰਦਾ ਹੈਗਾ ਆ, ਤੇ ਉਹ ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਦਿਖਾਵਾਂਗੇ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਤੇ ਸਾਰੇ ਹੀ ਸੇਫ ਡਰਾਈਵ ਕਰੋ, ਡਰਿੰਕ ਨਾ ਕਰਿਓ ਕਿਸੇ ਤਰ੍ਹਾਂ ਦੀ ਵੀ, ਜਿਨ ਡਰਾਈਵ ਕਰਨਾ ਹੈਗਾ ਘਰ ਦੇ ਵਿੱਚ ਤੇ ਸੇਫ ਰਹੋ। ਪਟਾਕੇ ਜਿਨ ਵੀ ਚਲਾਣੇ ਆ ਮੇਕ ਸ਼ੋਰ ਕਰੋ, ਬਹੁਤ ਸਾਰੀਆਂ ਕਾਉਂਟੀਆਂ 'ਚ ਪਟਾਕੇ ਜੋ ਇਲੀਗਲ ਆ, ਬੇ ਏਰੀਏ 'ਚ ਇਲੀਗਲ ਆ, ਉਹ ਕਹਿੰਦੇ ਅਸੀਂ ਫਾਈਨ ਬਹੁਤ ਕਰਨਾ ਇਸ ਵਾਰੀ। ਸਿਰਫ ਜਿਹੜੇ ਸ਼ਹਿਰ ਮਨਾ ਰਹੇ ਹੈਗੇ ਆ ਫਾਇਰ ਵਰਕਸ, ਉਹ ਸਿਟੀ ਵੱਲੋਂ ਹੀ ਉਹ ਚੱਲਣੇ ਆ। ਸੋ ਡਰਾਈਵ ਵੀ ਬਚ ਕੇ ਕਰਿਓ, ਛੁੱਟੀ ਹੈਗੀ ਆ ਤੇ ਸਾਰੇ ਜਣੇ ਖੁਸ਼ ਰਹੋ। 4th of July ਨੂੰ ਮਨਾਓ, ਅਮਰੀਕਾ ਦੀ ਆਜ਼ਾਦੀ ਨੂੰ ਮਨਾਓ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।